ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਅਤੇ ਵਿਸਾਖੀ ਦੀ ਲੱਖ ਲੱਖ ਵਧਾਈ। ਅੱਜ 13 ਅਪ੍ਰੈਲ ਦਿਨ ਬੁੱਧਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਦੀਆਂ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਇਹਨਾਂ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾ ਕੇ ਇਸ ਨੂੰ ਅੱਗੇ ਵਧਾਇਆ ਅਤੇ ਤੁਹਾਡੇ ਤੱਕ ਪਹੁੰਚਾਇਆ। ਅੱਜ ਦੀ ਇਹਨਾਂ ਖਬਰਾਂ ਦੇ ਸਪਾਂਸਰਸ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੇ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ ਜੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਨੱਜ ਸਿੰਘ ਰਿਸ਼ਪਾਲ ਕੌਰ ਖੰਗੂੜਾ ਜੀ ਬੇਕਰਸਫੀਲਡ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-7698 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਹੁਣ ਵਧਦੇ ਹਾਂ ਜੀ ਅੱਜ ਦੀ ਪਹਿਲੀ ਖਬਰ ਵੱਲ। ਰਸ਼ੀਆ ਦੇ 2 ਵਾਰ ਪਲੇਨਸ ਨੇ ਬਾਲਟਿਕ ਸੀ ਦੇ ਵਿੱਚ ਸਥਿਤ US ਦੇ ਮਿਸਾਈਲ ਡਿਸਟਰੋਇਰ ਦੇ ਬਿਲਕੁਲ ਕੋਲ ਦੀ ਉਡਾਨ ਭਰੀ। ਪੈਂਟਾਗਨ ਨੇ ਇਸ ਨੂੰ ਇੱਕ ਸਿਮੂਲੇਟਡ ਅਟੈਕ ਕਰਾਰ ਦੱਸਿਆ ਹੈ। ਇਸ ਖਬਰ ਦੇ ਮੁਤਾਬਿਕ ਰਸ਼ੀਆ ਦੇ 2 ਫਲਾਈਟਸ ਸੁਖੋਈ Su-24 ਵਾਰ ਪਲੇਨਸ ਨੇ ਲਗਭਗ 11 ਵਾਰ US ਦਾ ਜੋ ਮਿਸਾਈਲ ਡਿਸਟਰੋਇਰ ਉਸ ਜਗ੍ਹਾ ਦੇ ਉੱਤੇ ਸਥਿਤ ਹੈ ਉਸ ਦੇ ਬਿਲਕੁਲ ਕੋਲ ਦੀ ਉਡਾਨ ਭਰੀ ਅਤੇ ਇਹਨਾਂ ਰਿਪੀਟਡ ਫਲਾਈਟਸ ਨੂੰ ਦੇਖ ਕੇ ਇੱਕ ਵਾਰ US ਸ਼ਿਪ ਤੇ ਪੂਰਾ ਪੈਨਿਕ ਵਾਲਾ ਮਾਹੌਲ ਪੈਦਾ ਹੋ ਗਿਆ। ਦੱਸਿਆ ਜਾ ਰਿਹਾ ਕਿ ਇੱਕ ਰਸ਼ੀਆ ਦੇ KA-27 ਹੈਲਿਕਸ ਹੈਲੀਕਾਪਟਰ ਨੇ ਵੀ ਉਸ ਜਗ੍ਹਾ ਦੇ 7 ਚੱਕਰ ਕੱਟੇ। ਉਸ ਦੇ ਨਜ਼ਦੀਕ ਜੋ ਰਸ਼ੀਅਨ ਟੈਰੀਟਰੀ ਹੈ ਉਹ 70 ਨੌਟੀਕਲ ਮਾਈਲ ਉਸ ਜਗ੍ਹਾ ਤੋਂ ਦੂਰ ਹੈ, ਪਰ ਫਿਰ ਵੀ ਉਹਨਾਂ ਨੇ US ਸ਼ਿਪ ਦੇ ਇੰਨਾ ਨਜ਼ਦੀਕ ਆ ਕੇ ਜੋ ਉਡਾਨ ਭਰੀ, ਇਸ ਦੇ ਨਾਲ ਇੱਕ ਚਿੰਤਾ ਭਰਿਆ ਮਾਹੌਲ ਉੱਥੇ ਪੈਦਾ ਹੋ ਗਿਆ ਸੀ। ਪੈਂਟਾਗਨ ਅਫੀਸ਼ੀਅਲ ਨੇ ਦੱਸਿਆ ਕਿ ਉਹਨਾਂ ਨੇ ਰੇਡੀਓ ਦੇ ਜ਼ਰੀਏ ਰਸ਼ੀਅਨ 에ਅਰਕ੍ਰਾਫਟ ਦੇ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਅੱਗੋਂ ਕੋਈ ਵੀ ਰਿਪਲਾਈ ਉਹਨਾਂ ਤੋਂ ਨਹੀਂ ਆਇਆ। US ਮਿਲਟਰੀ ਨੇ ਇਸ ਹਾਦਸੇ ਦੀਆਂ ਫੋਟੋਜ਼ ਵੀ ਲਈਆਂ ਤੇ ਵੀਡੀਓ ਵੀ ਬਣਾਈ ਹੈ। ਵਾਈਟ ਹਾਊਸ ਦੇ ਸਪੋਕਸਮੈਨ ਜੋਸ਼ ਅਰਨੈਸਟ ਨੇ ਦੱਸਿਆ ਕਿ ਇਹ ਹਾਦਸਾ ਬਿਲਕੁਲ ਹੀ ਅਨਪ੍ਰੋਫੈਸ਼ਨਲ ਹੈ ਅਤੇ ਮਿਲਟਰੀ ਆਪਰੇਸ਼ਨ ਦੇ ਇੰਨੀ ਨਜ਼ਦੀਕ ਦੀ 에ਅਰਕ੍ਰਾਫਟ ਲਿਜਾਣਾ ਇੰਟਰਨੈਸ਼ਨਲ 에ਅਰ ਸਪੇਸ ਦੀ ਉਲੰਘਣਾ ਹੈ। ਇਹ ਹਾਦਸਾ ਉਦੋਂ ਹੋਇਆ ਜਦੋਂ ਨਾਟੋ ਗਰੁੱਪ ਪਲਾਨ ਕਰ ਰਿਹਾ ਹੈ ਕਿ ਯੂਰਪ ਦੇ ਵਿੱਚ ਸਭ ਤੋਂ ਵੱਡਾ ਇੱਕ ਬਿਲਡਅਪ ਤਿਆਰ ਕਰੇ। ਬਾਲਟਿਕ ਸਟੇਟਸ ਇਸਟੋਨੀਆ, ਲਾਟਵੀਆ ਅਤੇ ਲਿਥੁਆਨੀਆ ਨੈਟੋ ਦੇ ਵਿੱਚ 2004 ਦੇ ਵਿੱਚ ਸ਼ਾਮਿਲ ਹੋਈਆਂ ਸਨ ਅਤੇ ਉੱਥੇ ਹੀ US ਨੇ ਆਪਣੀ ਵਾਰਸ਼ਿਪ ਸਟੇਬਲ ਕੀਤੀ ਹੈ। US ਮਿਲਟਰੀ ਦੇ ਯੂਰਪੀਅਨ ਕਮਾਂਡ ਨੇ ਦੱਸਿਆ ਕਿ US ਆਫੀਸ਼ੀਅਲਸ ਡਿਪਲੋਮੈਟਿਕ ਚੈਨਲਸ ਦੇ ਰਾਹੀਂ ਇਸ ਮੁੱਦੇ ਨੂੰ ਰਸ਼ੀਆ ਦੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ। ਵਰਾਈਜ਼ਨ ਕੰਪਨੀ ਦੇ ਖਿਲਾਫ ਚੱਲ ਰਹੀ ਯੂਨੀਅਨ ਦੀ ਸਟ੍ਰਾਈਕ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਕੈਂਡੀਡੇਟ ਹਿਲਰੀ ਕਲਿੰਟਨ ਅਤੇ ਬਰਨੀ ਸੈਂਡਰਸ ਵੀ ਜੁਆਇਨ ਹੋ ਗਏ ਹਨ। ਨਿਊਯਾਰਕ ਸਿਟੀ ਦੇ ਟ੍ਰਾਂਜ਼ਿਟ ਵਰਕਰਸ ਨੇ ਬਰਨੀ ਸੈਂਡਰਸ ਨੂੰ ਇੰਡੋਰਸ ਕੀਤਾ। ਇਸ ਤੋਂ ਬਾਅਦ ਬਰਨੀ ਸੈਂਡਰਸ ਇਸ ਸਟ੍ਰਾਈਕ ਦੇ ਵਿੱਚ ਸ਼ਾਮਿਲ ਹੋ ਗਏ। ਬਰਨੀ ਸੈਂਡਰਸ ਨੇ ਇੱਥੇ ਬਰੁਕਲਿਨ ਦੇ ਵਿੱਚ ਕਈ ਸੈਂਕੜੇ ਵਰਕਰਸ ਨੂੰ ਸੰਬੋਧਨ ਕੀਤਾ ਅਤੇ ਕਾਰਪੋਰੇਟ ਕੰਪਨੀ ਦੇ ਖਿਲਾਫ ਆਪਣੀ ਆਵਾਜ਼ ਖੋਲ੍ਹਣ ਦੇ ਲਈ ਉਸ ਪੂਰੀ ਯੂਨੀਅਨ ਦੀ ਹੌਸਲਾ ਅਫਜ਼ਾਈ ਵੀ ਕੀਤੀ। ਬਰਨੀ ਸੈਂਡਰਸ, ਜਿਨ੍ਹਾਂ ਦਾ ਕਿ ਜਨਮ ਬਰੁਕਲਿਨ ਤੋਂ ਹੀ ਹੈ, ਉਹਨਾਂ ਨੇ ਜੰਮ ਕੇ ਵਰਾਈਜ਼ਨ ਕਮਿਊਨੀਕੇਸ਼ਨ ਦੀ ਨਿੰਦਾ ਕੀਤੀ ਹੈ। ਬਰਨੀ ਸੈਂਡਰਸ ਨੇ ਵਰਾਈਜ਼ਨ ਕੰਪਨੀ ਦੇ ਕਈ ਫੈਸਲੇ, ਜਿਨ੍ਹਾਂ ਦੇ ਵਿੱਚ ਇੰਪਲਾਈਜ਼ ਦੇ ਹੈਲਥ ਬੈਨੀਫਿਟ ਕੱਟਣ, ਜੌਬਸ ਆਊਟਸੋਰਸ ਕਰਨ ਅਤੇ ਫੈਡਰਲ ਇਨਕਮ ਟੈਕਸ ਨੂੰ ਅਵੋਇਡ ਕਰਨ ਦੇ ਲਈ ਵਰਾਈਜ਼ਨ ਨੂੰ ਕ੍ਰਿਟੀਸਾਈਜ਼ ਕੀਤਾ। ਬਰਨੀ ਸੈਂਡਰਸ ਨੇ ਇਸ ਮੌਕੇ ਦੇ ਉੱਤੇ ਬੋਲਦੇ ਹੋਏ ਕਿਹਾ ਕਿ ਇੱਕ ਹੋਰ ਵੱਡੀ ਅਮਰੀਕਨ ਕਾਰਪੋਰੇਸ਼ਨ ਵਰਕਿੰਗ ਅਮਰੀਕਨਸ ਦੀ ਲਾਈਫ ਡਿਸਟਰੋਏ ਕਰਨ ਦੇ ਉੱਤੇ ਤੁਲੀ ਹੋਈ ਹੈ। ਉਧਰ ਹੀ ਮੈਨਹੈਟਨ ਦੇ ਵਿੱਚ ਇੱਕ ਵਰਾਈਜ਼ਨ ਸਟੋਰ ਦੇ ਕੋਲ ਹਿਲਰੀ ਕਲਿੰਟਨ ਨੇ ਵੀ ਵਰਾਈਜ਼ਨ ਦੇ ਖਿਲਾਫ ਚੱਲ ਰਹੀ ਇਸ ਸਟ੍ਰਾਈਕ ਨੂੰ ਜੁਆਇਨ ਕੀਤਾ। ਹਿਲਰੀ ਕਲਿੰਟਨ ਨੇ ਕਿਹਾ ਕਿ ਇਹ ਡੈਡਲੌਕ ਕਈ ਮਹੀਨਿਆਂ ਤੋਂ ਚੱਲਿਆ ਆ ਰਿਹਾ ਹੈ ਅਤੇ EMPLOYEES ਨੂੰ ਜੋ ਉਹਨਾਂ ਦੇ ਬੈਨੀਫਿਟਸ ਹਨ ਉਹ ਦੇਣੇ ਚਾਹੀਦੇ ਹਨ। ਇੱਕ ਨੈਸ਼ਨਲ ਪੋਲ ਏਜੰਸੀ ਦੇ ਅਨੁਸਾਰ ਲੇਬਰ ਯੂਨੀਅਨ ਦੀ 50% ਜੋ ਸਪੋਰਟ ਹੈ ਉਹ ਹਿਲਰੀ ਕਲਿੰਟਨ ਦੇ ਨਾਲ ਹੈ ਅਤੇ 36% ਜੋ ਸਪੋਰਟ ਉਹ ਬਰਨੀ ਸੈਂਡਰਸ ਦੇ ਨਾਲ ਹੈ। ਪਰ ਬਰਨੀ ਸੈਂਡਰਸ ਨੂੰ ਰੀਸੈਂਟਲੀ ਮਿਲੀ ਨਿਊਯਾਰਕ ਸਿਟੀ ਟ੍ਰਾਂਜ਼ਿਟ ਵਰਕਰਸ ਦੀ ਸਪੋਰਟ ਇਸ ਅੰਕੜਿਆਂ ਨੂੰ ਬਦਲ ਸਕਦੀ ਹੈ। 19 ਅਪ੍ਰੈਲ ਨੂੰ ਨਿਊਯਾਰਕ ਦੇ ਵਿੱਚ ਹੋਣ ਜਾ ਰਹੀਆਂ ਪ੍ਰਾਇਮਰੀਜ਼ ਦੇ ਵਿੱਚ ਇਸ ਸਟ੍ਰਾਈਕ ਦਾ ਕੀ ਫਰਕ ਪੈਂਦਾ ਹੈ ਉਹ ਵੀ ਦੇਖਣ ਵਾਲਾ ਹੋਵੇਗਾ।
ਓਹਾਇਓ ਦੇ ਵਿੱਚ ਇੱਕ ਵਿਅਕਤੀ ਦੇ ਉੱਤੇ ਆਪਣੇ ਹੀ ਮੁੰਡੇ ਨੂੰ 13 ਸਾਲ ਦੇ ਲਈ ਕਿਡਨੈਪ ਕਰਕੇ ਰੱਖਣ ਅਤੇ ਉਸ ਨੂੰ ਇੱਕ ਨਿਊ ਆਇਡੈਂਟੀਟੀ ਦੇ ਨਾਲ ਅਰੇਜ਼ ਕਰਨ ਦਾ ਆਰੋਪ ਲੱਗਿਆ ਅਤੇ ਜਦੋਂ ਜੱਜ ਨੇ ਉਸ ਦਾ ਫੈਸਲਾ ਸੁਣਾਇਆ ਅਤੇ ਉਸ ਵਿਅਕਤੀ ਨੂੰ 4 ਸਾਲ ਦੀ ਜੋ ਸਜ਼ਾ ਸੁਣਾਈ ਤਾਂ ਉਸ ਦੇ ਮੁੰਡੇ ਨੇ, ਜਿਸ ਦਾ ਕਿ ਨਾਮ ਜੁਲੀਅਨ ਹਰਨਾਂਡੇਜ਼ ਹੈ, ਉਸਨੇ ਕਿਹਾ ਕਿ ਉਹ ਆਪਣੇ ਪਿਤਾ ਨੂੰ ਉਸ ਦੀ ਗਲਤੀ ਦੇ ਕਾਰਨ ਮਾਫ ਕਰਦਾ ਹੈ। ਜੁਲੀਅਨ ਨੇ ਕਿਹਾ ਕਿ ਭਾਵੇਂ ਹੋਰ ਲੋਕ ਉਸ ਦੇ ਪਿਤਾ ਨੂੰ, ਜਿਸ ਦਾ ਕਿ ਨਾਮ ਬੌਬੀ ਹਰਨਾਂਡੇਜ਼ ਹੈ, ਉਸ ਨੂੰ ਮਾਫ ਕਰਨ ਜਾਂ ਨਹੀਂ, ਪਰ ਉਹ ਆਪਣੇ ਪਿਤਾ ਨੂੰ ਉਹਨਾਂ ਦੀ ਕੀਤੀ ਹੋਈ ਉਸ ਗਲਤੀ ਤੇ ਮਾਫ ਕਰਦਾ ਹੈ। ਜੁਲੀਅਨ ਹਰਨਾਂਡੇਜ਼ ਨੇ ਜੱਜ ਨੂੰ ਕਿਹਾ ਕਿ ਉਹ ਉਹਨਾਂ ਦੇ ਪਿਤਾ ਨੂੰ ਜੇਲ੍ਹ ਤੋਂ ਦੂਰ ਰੱਖਣ ਅਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਬੌਬੀ ਨੇ ਹਮੇਸ਼ਾ ਹੀ ਉਹਨਾਂ ਨੂੰ ਸਕੂਲ ਜਾਣ ਦੇ ਲਈ ਪ੍ਰੇਰਿਤ ਕੀਤਾ ਤੇ ਇਸੇ ਕਰਕੇ ਜੁਲੀਅਨ ਨੇ ਵਧੀਆ ਗ੍ਰੇਡਸ ਦੇ ਨਾਲ ਜੋ ਸਕੂਲਿੰਗ ਕੀਤੀ ਹੈ। ਜੁਲੀਅਨ ਨੇ ਇਹ ਵੀ ਦੱਸਿਆ ਕਿ ਜੋ ਟਾਈਮ ਉਸਨੇ ਆਪਣੇ ਪਿਤਾ ਦੇ ਨਾਲ ਬਿਤਾਇਆ ਉਸ ਦੀ ਜ਼ਿੰਦਗੀ ਦਾ ਸਭ ਤੋਂ ਪੀਸਫੁਲ ਅਤੇ ਵਧੀਆ ਟਾਈਮ ਸੀ। ਬੌਬੀ ਹਰਨਾਂਡੇਜ਼, ਜਿਸ ਦੀ ਕਿ ਉਮਰ 53 ਸਾਲ ਹੈ, ਉਸਨੇ ਜੱਜ ਦੇ ਸਾਹਮਣੇ ਆਪਣੀ ਗਲਤੀ ਮੰਨੀ ਤੇ ਉਹਨੇ ਕਿਹਾ ਕਿ 14 ਸਾਲ ਪਹਿਲਾਂ ਉਸਨੇ ਆਪਣੇ ਹੀ ਪੁੱਤਰ ਨੂੰ ਕਿਡਨੈਪ ਕਰ ਲਿਆ ਸੀ ਜਦੋਂ ਕਿ ਉਸ ਦੀ ਉਮਰ 5 ਸਾਲ ਸੀ ਅਤੇ ਉਸ ਨੂੰ ਉਸ ਦੀ ਮਾਂ ਕੋਲੋਂ ਦੂਰ ਰੱਖਿਆ। ਉਸ ਬੱਚੇ ਦੀ ਮਾਂ ਦੀ ਤਰਫ ਤੋਂ ਇਹ ਜੋ ਅਪੀਲ ਕੋਰਟ ਦੇ ਵਿੱਚ ਫਾਈਲ ਕੀਤੀ ਗਈ ਸੀ, ਜਿਸ ਦੇ ਵਿੱਚ ਉਹਨਾਂ ਨੇ ਦੋਸ਼ ਲਾਇਆ ਸੀ ਕਿ ਬੌਬੀ ਹਰਨਾਂਡੇਜ਼ ਨੇ 14 ਸਾਲ ਉਹਨਾਂ ਨੂੰ ਆਪਣੇ ਬੇਟੇ ਤੋਂ ਦੂਰ ਰੱਖਿਆ ਹੈ ਅਤੇ ਇਸ ਦੇ ਬਦਲੇ ਦੇ ਵਿੱਚ ਉਸ ਨੂੰ ਉਹ ਸਖਤ ਤੋਂ ਸਖਤ ਸਜ਼ਾ ਦਿਵਾਉਣਾ ਚਾਹੁੰਦੀ ਹੈ। ਰਿਪਬਲਿਕਨ ਪਾਰਟੀ ਦੇ ਵਿੱਚ ਉਮੀਦਵਾਰ ਚੁਣਨ ਦੀ ਜੋ ਜੱਦੋ-ਜਹਿਦ ਲਗਾਤਾਰ ਚੱਲ ਰਹੀ ਹੈ, ਉਸਨੇ ਪਾਰਟੀ ਦੇ ਅੰਦਰ ਅਤੇ ਬਾਹਰ ਦੋਨੋਂ ਹੀ ਤਰਫ ਕਾਫੀ ਖਲਬਲੀ ਮਚਾ ਰੱਖੀ ਹੈ। ਡੋਨਲਡ ਟਰੰਪ, ਜੋ ਕਿ ਰਿਪਬਲਿਕਨ ਪ੍ਰਾਇਮਰੀਜ਼ ਦੇ ਵਿੱਚ ਲਗਾਤਾਰ ਜਿੱਤਦੇ ਆ ਰਹੇ ਹਨ ਅਤੇ ਉਹ ਸਭ ਤੋਂ ਜ਼ਿਆਦਾ ਡੈਲੀਗੇਟਸ ਲੈ ਕੇ ਲੀਡ ਤੇ ਚੱਲ ਰਹੇ ਹਨ, ਉਹਨਾਂ ਦੇ ਖਿਲਾਫ ਉਹਨਾਂ ਦੀ ਹੀ ਪਾਰਟੀ ਕਈ ਤਰ੍ਹਾਂ ਦੀਆਂ ਵਿਉਂਤਾਂ ਜੋ ਬਣਾ ਰਹੀ ਹੈ ਤਾਂ ਕਿ ਡੋਨਲਡ ਟਰੰਪ ਨੂੰ ਉਮੀਦਵਾਰ ਨਾ ਚੁਣਿਆ ਜਾ ਸਕੇ। ਇਸੇ ਸਬੰਧ ਦੇ ਵਿੱਚ ਡੋਨਲਡ ਟਰੰਪ ਨੇ ਰਿਪਬਲਿਕਨ ਨੇਤਾਵਾਂ ਦੇ ਉੱਤੇ ਇਹ ਦੋਸ਼ ਲਾਇਆ ਕਿ ਉਹ ਪ੍ਰਾਇਮਰੀ ਚੋਣਾਂ ਦੇ ਨਿਯਮਾਂ ਨੂੰ ਉਹਨਾਂ ਦੇ ਖਿਲਾਫ ਤੋੜ ਮਰੋੜ ਰਹੇ ਹਨ ਤਾਂ ਕਿ ਚੋਣਾਂ ਦੇ ਵਿੱਚ ਪਾਰਟੀ ਦੀ ਉਮੀਦਵਾਰੀ ਡੋਨਲਡ ਟਰੰਪ ਨਾ ਹਾਸਲ ਕਰ ਸਕਣ। ਡੋਨਲਡ ਟਰੰਪ ਨੇ ਇਸ ਦੇ ਉੱਤੇ ਬੋਲਦੇ ਹੋਏ ਕਿਹਾ ਕਿ ਉਹ ਰੂਲਸ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਪਰ ਉਹਨਾਂ ਨੂੰ ਇਹ ਵੀ ਪਤਾ ਲੱਗਿਆ ਹੈ ਕਿ ਕਿਵੇਂ ਰਿਪਬਲਿਕਨ ਪਾਰਟੀ ਦੇ ਜੋ ਟੌਪ ਲੀਡਰਸ਼ਿਪ ਹੈ ਉਹ ਨਿਯਮਾਂ ਨੂੰ ਉਹਨਾਂ ਦੇ ਖਿਲਾਫ ਤੋੜ ਮਰੋੜ ਰਹੀ ਹੈ। ਡੋਨਲਡ ਟਰੰਪ ਨੇ ਜ਼ਿਕਰ ਕੀਤਾ ਕਿ ਕਈ ਸਟੇਟਸ ਦੇ ਵਿੱਚ ਉਹਨਾਂ ਨੂੰ ਰਿਪਬਲਿਕਨ ਪਾਰਟੀ ਦੇ ਦੂਸਰੇ ਕੈਂਡੀਡੇਟ ਟੈਡ ਕਰੂਜ਼ ਤੋਂ ਵੱਧ ਵੋਟਾਂ ਮਿਲੀਆਂ ਹਨ, ਪਰ ਇਸ ਦੇ ਬਾਵਜੂਦ ਜੋ ਜ਼ਿਆਦਾ ਡੈਲੀਗੇਟਸ ਹਨ ਉਹ ਟੈਡ ਕਰੂਜ਼ ਦੀ ਤਰਫ ਗਏ ਹਨ। ਡੋਨਲਡ ਟਰੰਪ ਨੇ ਇਸ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੀ ਟੌਪ ਲੀਡਰਸ਼ਿਪ ਦੇ ਉੱਤੇ ਵੀ ਨਿਸ਼ਾਨਾ ਸਾਧਿਆ ਤੇ ਉਹਨਾਂ ਨੇ ਕਿਹਾ ਕਿ ਉਸੇ ਤਰ੍ਹਾਂ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਬਰਨੀ ਸੈਂਡਰਸ ਦੇ ਖਿਲਾਫ ਜੋ ਡੈਮੋਕ੍ਰੈਟਿਕ ਪਾਰਟੀ ਰੂਲਸ ਨੂੰ ਤੋੜ ਮਰੋੜ ਰਹੀ ਹੈ। ਜ਼ੀਕਾ ਵਾਇਰਸ ਦੇ ਨਾਲ ਸੰਬੰਧਿਤ ਨਵਜਨਮੇ ਬੱਚਿਆਂ ਦੇ ਵਿੱਚ ਹੋਣ ਵਾਲੀ ਖਤਰਨਾਕ ਬਿਮਾਰੀ, ਜਿਸ ਦੇ ਵਿੱਚ ਉਹਨਾਂ ਦਾ ਜੋ ਦਿਮਾਗ ਹੈ ਉਹ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦਾ, ਇਸ ਨੂੰ ਅੱਜ ਯੂਐਸ ਹੈਲਥ ਆਫੀਸ਼ੀਅਲਸ ਨੇ ਆਫੀਸ਼ੀਅਲ ਕਰ ਦਿੱਤਾ ਹੈ। ਯੂਐਸ ਹੈਲਥ ਆਫੀਸ਼ੀਅਲਸ ਇਸ ਚੀਜ਼ ਦੇ ਉੱਤੇ ਕਾਫੀ ਦੇਰ ਤੋਂ ਰਿਸਰਚ ਕਰ ਰਹੇ ਸਨ ਕਿ ਜੋ ਨਵਜਨਮੇ ਬੱਚਿਆਂ ਦੇ ਵਿੱਚ ਦਿਮਾਗ ਪੂਰੀ ਤਰ੍ਹਾਂ ਨਾ ਵਿਕਸਿਤ ਹੋਣ ਵਾਲੀ ਬਿਮਾਰੀ ਚੱਲ ਰਹੀ ਹੈ, ਇਸ ਦਾ ਕਾਰਨ ਜ਼ੀਕਾ ਵਾਇਰਸ ਹੈ ਜਾਂ ਫਿਰ ਕੋਈ ਹੋਰ। ਬ੍ਰਾਜ਼ੀਲ ਅਤੇ ਹੋਰ ਕਈ ਕੰਟਰੀ ਦੇ ਵਿੱਚ ਜ਼ੀਕਾ ਵਾਇਰਸ ਫੈਲਣ ਤੋਂ ਬਾਅਦ ਜੋ ਨਵਜਨਮੇ ਬੱਚੇ ਸਨ ਉਹਨਾਂ ਦੇ ਵਿੱਚ ਇਹ ਬਿਮਾਰੀ ਦੇਖਣ ਨੂੰ ਮਿਲ ਰਹੀ ਸੀ, ਪਰ ਹਜੇ ਤੱਕ ਇਸ ਬਿਮਾਰੀ ਦੀ ਕਿਸੇ ਵੀ ਮੈਡੀਕਲ ਇੰਸਟੀਟਿਊਸ਼ਨ ਨੇ ਕੋਈ ਪੁਸ਼ਟੀ ਨਹੀਂ ਕੀਤੀ ਸੀ ਕਿ ਇਹ ਜੋ ਬਿਮਾਰੀ ਜ਼ੀਕਾ ਵਾਇਰਸ ਦੇ ਕਾਰਨ ਫੈਲ ਰਹੀ ਹੈ। ਯੂਐਸ ਹੈਲਥ ਆਫੀਸ਼ੀਅਲਸ ਨੇ ਦੱਸਿਆ ਕਿ ਹਿਸਟਰੀ ਦੇ ਵਿੱਚ ਅੱਜ ਤੱਕ ਅਜਿਹਾ ਕਦੇ ਵੀ ਨਹੀਂ ਹੋਇਆ ਜਦੋਂ ਕਿ ਮੱਛਰ ਦੇ ਨਾਲ ਪੈਦਾ ਹੋਣ ਵਾਲੇ ਡਿਜ਼ੀਜ਼ ਬਰਥ ਡਿਫੈਕਟਸ ਵੀ ਪੈਦਾ ਕਰੇ। ਓਬਾਮਾ ਐਡਮਿਨਿਸਟ੍ਰੇਸ਼ਨ ਜ਼ੀਕਾ ਵਾਇਰਸ ਦੇ ਖਿਲਾਫ ਲੜਨ ਦੇ ਲਈ ਕਾਂਗਰਸ ਦੇ ਉੱਤੇ ਕਾਫੀ ਭਾਰੀ ਦਬਾਅ ਜੋ ਬਣਾ ਰਹੀ ਸੀ ਤਾਂ ਕਿ ਇਸ ਦੇ ਖਿਲਾਫ ਲੜਨ ਦੇ ਲਈ ਫੰਡ ਜੋ ਮਿਲ ਸਕਣ, ਪਰ ਹਜੇ ਤੱਕ ਕਾਂਗਰਸ ਜ਼ੀਕਾ ਵਾਇਰਸ ਦੇ ਖਿਲਾਫ ਫੰਡ ਰੇਜ਼ ਕਰਨ ਦੇ ਵਿੱਚ ਦਿਲਚਸਪੀ ਨਹੀਂ ਦਿਖਾ ਰਹੀ ਸੀ, ਪਰ ਇਸ ਖਬਰ ਦੀ ਪੁਸ਼ਟੀ ਹੋਣ ਤੋਂ ਬਾਅਦ ਹੁਣ ਕਾਂਗਰਸ ਦੇ ਉੱਤੇ ਵੀ ਇਹ ਭਾਰੀ ਦਬਾਅ ਬਣੇਗਾ ਕਿ ਉਹ ਜ਼ੀਕਾ ਵਾਇਰਸ ਦੇ ਖਿਲਾਫ ਲੜਨ ਦੇ ਵਿੱਚ ਜੋ ਫੰਡਿੰਗ ਹੈ ਉਸ ਨੂੰ ਵਧਾਏ। ਓਬਾਮਾ ਐਡਮਿਨਿਸਟ੍ਰੇਸ਼ਨ ਨੇ ਤਕਰੀਬਨ $1.9 ਬਿਲੀਅਨ ਦੀ ਮੰਗ ਜ਼ੀਕਾ ਵਾਇਰਸ ਦੇ ਖਿਲਾਫ ਲੜਨ ਦੇ ਲਈ ਕੀਤੀ ਹੈ। ਬ੍ਰਾਜ਼ੀਲ ਦੇ ਵਿੱਚ ਹਜੇ ਤੱਕ ਕੁੱਲ 1100 ਇਹ ਬਿਮਾਰੀ ਦੇ ਕੇਸ ਬਣੇ ਹਨ, ਜਿਸ ਦੇ ਵਿੱਚ ਜੋ ਨਵੇਂ ਜਨਮੇ ਬੱਚੇ ਹਨ ਉਹਨਾਂ ਦਾ ਜੋ ਸਿਰ ਦਾ ਸਾਈਜ਼ ਹੈ ਉਹ ਬਹੁਤ ਹੀ ਛੋਟਾ ਹੁੰਦਾ ਹੈ ਅਤੇ ਦਿਮਾਗ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਇਆ ਹੁੰਦਾ ਅਤੇ 3800 ਹੋਰ ਅਜਿਹੇ ਕੇਸ ਹਨ ਜਿਨ੍ਹਾਂ ਦੀ ਹਜੇ ਜਾਂਚ ਚੱਲ ਰਹੀ ਹੈ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ। ਵੀਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 63 ਡਿਗਰੀ ਅਤੇ ਲੋ ਟੈਂਪਰੇਚਰ 46 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 60 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਸਟਾਕਟਨ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਟ੍ਰੇਸੀ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਮੋਡੈਸਟੋ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ।
ਫ੍ਰੈਜ਼ਨੋ ਦੇ ਵਿੱਚ 70 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਟਰਕੀ ਦੇ ਵਿੱਚ 41 ਡਿਗਰੀ ਹਾਈ ਅਤੇ ਰਾਤ ਨੂੰ 23 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 42 ਡਿਗਰੀ ਹਾਈ ਅਤੇ ਰਾਤ ਨੂੰ 25 ਡਿਗਰੀ ਲੋ। ਇੱਥੇ ਹਲਕੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਪੋਰਟਲੈਂਡ ਓਰੇਗਨ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ। ਇੱਥੇ ਬੂੰਦਾਬਾਂਦੀ ਹੋ ਸਕਦੀ ਹੈ। ਸਿਐਟਲ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ। ਇੱਥੇ ਦੁਪਹਿਰ ਬਾਅਦ ਬੂੰਦਾਬਾਂਦੀ ਹੋਵੇਗੀ। ਫਲੈਗਸਟੈਫ ਐਰੀਜ਼ੋਨਾ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 32 ਡਿਗਰੀ ਲੋ। ਇੱਥੇ ਤੇਜ਼ ਹਵਾਵਾਂ ਚੱਲਣਗੀਆਂ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 52 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋ। ਇੱਥੇ ਦੁਪਹਿਰ ਬਾਅਦ ਮੀਂਹ ਪਵੇਗਾ। ਸ਼ਿਕਾਗੋ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ। ਮੌਸਮ ਸਾਫ਼ ਰਹੇਗਾ। ਨਿਊਯਾਰਕ ਦੇ ਵਿੱਚ 60 ਡਿਗਰੀ ਹਾਈ ਅਤੇ ਰਾਤ ਨੂੰ 40 ਡਿਗਰੀ ਲੋ। ਕੈਨੇਡਾ ਟੋਰਾਂਟੋ ਦੇ ਵਿੱਚ 7 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 17 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 0 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ। ਅੰਮ੍ਰਿਤਸਰ ਪੰਜਾਬ ਦੇ ਵਿੱਚ 38 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 19 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 26 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 15 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 3 ਡਿਗਰੀ ਸੈਲਸੀਅਸ ਲੋ। ਅਤੇ ਪੈਰਿਸ ਦੇ ਵਿੱਚ 17 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਹ ਸੀ ਜੀ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਜੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਵੱਲ। ਬੁੱਧਵਾਰ ਨੂੰ ਡਾਓ ਜੋਨਸ 187 ਅੰਕ ਵੱਧ ਕੇ 17,908.28 ਤੇ ਬੰਦ ਹੋਇਆ। ਨੈਸਡੈਕ 75 ਅੰਕ ਵੱਧ ਕੇ 4,947.42 ਤੇ ਬੰਦ ਹੋਇਆ। S&P 20 ਅੰਕ ਵੱਧ ਕੇ 2,082.42 ਤੇ ਬੰਦ ਹੋਇਆ ਅਤੇ ਵਿਲਸ਼ਾਇਰ 5000 454 ਅੰਕ ਵੱਧ ਕੇ 21,469.59 ਤੇ ਬੰਦ ਹੋਇਆ ਜੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 66 ਰੁਪਏ 49 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 51 ਰੁਪਏ 99 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ 94 ਰੁਪਏ 46 ਪੈਸੇ, ਇੱਕ ਯੂਰੋ ਦੀ ਕੀਮਤ 75 ਰੁਪਏ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 50 ਰੁਪਏ 92 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 46 ਰੁਪਏ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 49 ਰੁਪਏ 21 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ 176 ਰੁਪਏ 41 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ 220 ਰੁਪਏ 17 ਪੈਸੇ। ਸੋਨੇ ਦਾ ਰੇਟ $1241.99 ਪਰ ਆਉਂਸ ਰਿਹਾ ਅਤੇ ਚਾਂਦੀ $16.21 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ US।